ਬਜ਼ੁਰਗ ਆਪਣਾ ਨਾਂ ਕੀ ਹੈ? ਮੇਹਰਦੀਨ ਮੇਹਰਦੀਨ ਜੀ। ਜੀ। ਆਪਣੇ ਅੱਬਾ ਜੀ ਦਾ ਨਾਂ ਕੀ ਤੁਹਾਡੇ ਦਾ? ਨਾਨਕ। ਨਾਨਕ। ਹਾਂ। ਅੱਛਾ ਅੱਛਾ। ਤੁਹਾਡੇ ਦਾਦਾ ਜੀ ਦਾ? ਉਹਦੇ ਨਾਂ ਈਦਾ। ਇੱਦਾ? ਹਾਂ, ਈਦਾ ਈਦਾ। ਈਦਾ। ਸਹੀ ਹੋ ਗਿਆ ਸਹੀ ਹੋ ਗਿਆ। ਬਜ਼ੁਰਗ ਆਪਣੀ ਜ਼ਾਤ ਕੀ ਹੈ? ਜ਼ਾਤ ਸਾਡੀ ਮਾਛੀਆਂ ਗੱਖਰ ਸਦਾਨੇ ਆ। ਅੱਛਾ ਅੱਛਾ ਸਹੀ ਸਹੀ। ਬਜ਼ੁਰਗ ਆ ਪਿੰਡ ਕਿਹੜਾ ਜਿੱਥੇ ਬੈਠੇ ਆ? ਜਫਰਾਬਾਦ। ਜ਼ਫਰਾਬਾਦ ਜੀ। ਜੀ ਅੱਛਾ। ਇਹ ਜਦੋਂ ਵੰਡ ਹੋਈ ਹੈ 1947 ਦੀ, ਜੀ ਅਜਾੜੇ ਹੋਏ ਨੇ, ਜੀ। ਉਦੋਂ ਤੁਸੀਂ ਕਿੱਡੇ ਕੁ ਸੋ ਭਲਾ? ਉਦੋਂ ਮੈਂ 14-15 ਸਾਲਾਂ ਦਾ। ਅੱਛਾ 14-15 ਸਾਲ ਦੇ ਆਇਆ ਸੋ। ਮੈਂ 12 ਕੋ ਆਪਣੀਆਂ ਹੀ ਲੱਤਾਂ ਨਾਲ ਟੁਰ ਕੇ ਆਇਆ। ਅੱਛਾ ਬਜ਼ੁਰਗੋ ਤੁਸੀਂ ਮਹਾਜਰ ਜੇ ਕਿ ਪਿਛਲੇ? ਮਹਾਜਰ ਹਾਂ। ਮਹਾਜਰ ਜੇ ਤੁਸੀਂ? ਉਹ ਮਹਾਜਰ ਸਾਨੂੰ ਆਂਦਾ ਕੋਈ ਨਹੀਂ, ਕੋਈ ਸਿੰਨੇ ਵਾਲੀ ਗੱਲ ਹੀ ਬਣ ਗਈ ਹੈ। ਅੱਛਾ ਅੱਛਾ। ਤੇ ਬੜਾ ਅੱਛਾ ਹੋ ਗਿਆ, ਕੋਈ ਅੱਜ ਦੀ ਗੱਲ ਤਾਂ ਨਹੀਂ ਹੈ। ਅੱਛਾ ਬਜ਼ੁਰਗੋ ਦਾ ਜ਼ਿਲ੍ਹਾ ਕਿਹੜਾ? ਇੱਥੋਂ ਦਾ ਗੁਜਰਾਣਾ। ਚੜ੍ਹਦੇ ਪੰਜਾਬ ਯਾਨੀ ਇੰਡੀਆ ਵਿੱਚੋਂ ਕਿਹੜਾ ਪਿੰਡ ਸੀ ਤੁਹਾਡਾ? ਕੋਟ। ਸਿਰਫ ਕੋਟ ਦੇ ਨਾਲ ਨਾਂ ਸੀ ਕੋਈ ਲੱਗਦਾ? ਚਵਿੰਡਾ ਦੇਵੀ ਦਾ। ਚਵਿੰਡਾ ਦੇਵੀ ਦਾ ਕੋਟ ਜੀ। ਹਾਂਜੀ ਜੀ। ਪਿੰਡ ਕੋਟ ਸੀ ਹਾਂਜੀ ਹਾਂਜੀ। ਤੇ ਜ਼ਿਲ੍ਹਾ ਜਿਹੜਾ ਸੀ ਉਹ ਅੰਮ੍ਰਿਤਸਰ ਸੀ। ਹਾਂਜੀ। ਉਹ ਤਹਿਸੀਲ ਸੀ ਚਵਿੰਡਾ ਜਿਹੜੀ ਹੈ। ਅੱਛਾ ਅੱਛਾ। ਜਿਵੇਂ ਸਾਡੇ ਪਾਕਿਸਤਾਨ 'ਚ ਚਵਿੰਡਾ ਇੰਜ ਤਹਿਸੀਲ ਸੀ ਉੱਧਰ? ਜੀ ਹਾਂ। ਚਵਿੰਡਾ। ਅੱਛਾ ਅੱਛਾ। ਤੇ ਤੁਹਾਡਾ ਜ਼ਿਲ੍ਹਾ ਅੰਮ੍ਰਿਤਸਰ ਸੀ? ਜੀ। ਹਾਂਜੀ ਜੀ। ਤੇ ਬਜ਼ੁਰਗੋ ਆਪਣਾ ਉੱਥੇ ਜਿਹੜਾ ਪਿੰਡ ਸੀ ਜੀ ਕੋਟ ਜਿਹੜਾ ਤੁਸੀਂ ਕਹਿ ਰਹੇ ਹੋ, ਜੀ ਜੀ। ਉਹਦੇ ਆਲੇ ਦੁਆਲੇ ਦੇ ਕੋਈ ਪਿੰਡ 4-5 ਉਹ ਨਾਮ ਯਾਦ ਨੇ? ਨਹੀਂ ਯਾਰ। ਇੱਕ ਪਿੰਡ ਆਪਣਾ ਕਿੱਡਾ ਸੀ? ਛੋਟਾ ਜਿਹਾ ਸੀ। ਤਕਰੀਬਨ 50-60 ਘਰ ਸਨ ਸਰ। ਅੱਛਾ ਅੱਛਾ। ਤੇ ਸਾਰੇ ਮੁਸਲਮਾਨ ਹੀ ਸਨ? ਨਹੀਂ, ਥੋੜੇ ਮੁਸਲਮਾਨ ਸਨ। ਅੱਛਾ। ਕੋਈ 4 ਘਰ ਜਲਾਇਆਂ ਦੇ ਸਨ, ਅੱਛਾ ਜੀ। ਕੋਈ 2 ਘਰ ਸਾਡੇ ਸਨ, ਅੱਛਾ ਤੇ 2-3 ਘਰ ਸੈਯਦਾਂ ਦੇ ਸਨ। ਅੱਛਾ ਅੱਛਾ। ਉਹ ਬੈਠੇ ਨੇ ਇੱਥੇ ਪਖੜੇ ਵਾਲੀ। ਆ ਪਖੜੇ ਵਾਲੀ ਗੁਜਰਾਂ ਲਾਂਦੇ। ਹਾਂਜੀ ਹਾਂਜੀ। ਇੱਥੇ ਬੈਠੇ ਨੇ। ਅੱਛਾ ਜੀ। ਹੋਰ? ਤੇ ਜਿਹੜੇ ਜਲਾ ਨੇ ਸਾਡੇ ਪਿੰਡ ਦੇ, ਹਾਂਜੀ ਹਾਂਜੀ। ਉਹ ਗੁਜਰਾਂ ਵਾਲੇ ਗੁਜਰਾ ਵਾਲੇ ਗੰਦੇ ਸੂਏ ਤੇ ਨੇ, ਥਾਣੇ ਦੇ ਪਹਾੜ ਵਾਲੇ ਪਾਸੇ। ਤੇ ਹੋਰ ਮੋੜ ਜਿਹੜੀਆਂ ਪੁੱਛੋ ਜੋ ਵੀ ਤੁਹਾਨੂੰ ਬਾਬੇ ਉਸ ਪਿੰਡ ਦੇ ਵਿੱਚ ਇਹ ਤਾਂ ਹੋ ਗਏ ਤੁਸੀਂ ਸਾਰੇ ਮੁਸਲਮਾਨ ਜੀ। ਉਸ ਪਿੰਡ ਜਿਹੜਾ ਹੁਣ ਸਾਰੀਆਂ ਆਪਾਂ ਕਰਨੀਆਂ 1947 ਪਹਿਲਾਂ ਵਾਲੀਆਂ ਤੁਹਾਡੇ ਚੜ੍ਹਦੇ ਪੰਜਾਬ ਯਾਨੀ ਇੰਡੀਆ 'ਚ ਜਦੋਂ ਤੁਸੀਂ ਆਏ ਨਾ, ਉਹੀ ਗੱਲਾਂ ਸਾਰੀਆਂ ਠੀਕ ਹੈ ਨਾ। ਮੈਂ ਤੁਹਾਨੂੰ ਪੁੱਛਣ ਡਿਆ ਸੀ ਕਿ ਉੱਥੇ ਮੁਸਲਮਾਨ ਤੁਸੀਂ ਤਾਂ ਸਾਰੇ ਮੁਸਲਮਾਨ, ਜਲਾਏ ਵੀ ਮੁਸਲਮਾਨ, ਤੁਸੀਂ ਸਾਰੇ ਮੁਸਲਮਾਨ ਆਪਾਂ ਸਹੀ ਹੈ ਨਾ, ਜਿਹੜੀ ਵੀ ਜ਼ਾਤ ਸੀ। ਇਹਨਾਂ ਤੋਂ ਇਲਾਵਾ ਕੌਣ ਸਨ? ਸਿੱਖ, ਹਿੰਦੂ, ਖੱਤਰੀ? ਸਿੱਖ ਖੱਤਰੀ ਕੋਈ ਨਹੀਂ ਸਨ। ਅੱਛਾ। ਸਿੱਖਾਂ ਦੇ ਘਰ ਆਇਆ ਸਾਂ? ਬਾਤ ਹੈ ਆਈਸਾ ਨਹੀਂ ਸਿੱਖ ਉੱਥੇ। ਅੱਛਾ ਅੱਛਾ। ਬਜ਼ੁਰਗੋ ਕਿੰਨੇ ਕੁ ਘਰ ਸਿੱਖਾਂ ਦੇ ਤਕਰੀਬਨ? 20-25 ਘਰ, 30-40 ਸਨ। ਇੰਨੇ ਹੈ ਸਾਂ? ਜੀ ਹਾਂ। ਪਿੰਡ ਸੀ ਤਕਰੀਬਨ 50-60 ਘਰ ਹੈ? ਜੀ ਹਾਂ। ਲੰਬਰਦਾਰ ਆਇਆ ਸੀ ਕੋਈ ਆਪਣਾ ਪਿੰਡ ਦਾ? ਆਹੋ, ਲੰਬਰਦਾਰ ਤੇਜਾ ਸਿੰਘ ਸੀ। ਸਿੱਖ ਸੀ? ਹਾਂ। ਤੇਜਾ ਸਿੰਘ ਸੀ ਉਹਦਾ ਨਾਮ? ਅੱਛਾ 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 ਸਹੀ ਹੈ। ਛੱਡ ਕੇ ਵੀ ਚਵਿੰਡੇ ਸਾਨੂੰ ਉਹ ਹੀ ਗਿਆ ਸੀ। ਅੱਛਾ ਜੀ। ਉਹ ਜਿਹੜਾ ਲੰਬਰਦਾਰ ਸੀ ਨਾ, ਉਹ ਸਾਨੂੰ ਛੱਡ ਕੇ ਵੀ ਚਵਿੰਡੇ ਗਿਆ ਸੀ। ਹਾਂ ਹਾਂ। ਕਾਫਲੇ ਦੇ ਵਿੱਚ ਉਹ ਛੱਡ ਗਿਆ ਸੀ। ਆਨਾ ਵੀ ਮੇਰੇ ਤੇ ਰਾਜੀ ਰਵੇ ਜੇ ਆਪਣੀ ਹਿਫਾਜ਼ਤ ਨਾਲ ਤੁਹਾਨੂੰ ਉੱਥੇ ਛੱਡ ਕੇ ਗਿਆ ਕਿ ਤੁਹਾਡਾ ਕੋਈ ਨੁਕਸਾਨ ਨਾ ਕਰੇ। ਉਹ ਮੁੜ ਵੀ ਹੋ ਗਿਆ ਸੀ। ਅੱਛਾ ਬਾਬੇ, ਉਹ ਆਪਣੇ ਪਿੰਡ ਦੇ ਵਿੱਚ ਖੂਹੀਆਂ ਖਾਈਆਂ ਹੈ ਸਾਂ? ਕੋਈ ਸੀ, ਇੱਕ ਹੀ ਸੀ। ਉੱਥੇ ਸਾਰੇ ਪਾਣੀ ਭਰਦੇ ਹਾਂ? ਨਹੀਂ, ਮੁਸਲਮਾਨਾਂ ਦੀ ਬੱਕਰੀ ਸੀ, ਹਿੰਦੂਆਂ ਦੀ ਬੱਕਰੀ। 2 ਹੋ ਗਈਆਂ ਨਾ? ਜੀ। ਇਹ ਤੁਹਾਨੂੰ ਪੁੱਛਣਾ ਵੀ ਕਿੰਨੀਆਂ ਖੂਹੀਆਂ ਸਾਂ? 2। ਅੱਛਾ ਅੱਛਾ। ਇੱਕ ਮੁਸਲਮਾਨਾਂ ਦੀ? ਜੀ। ਇੱਕ ਉਹਨਾਂ ਦੀ। ਅੱਛਾ ਬਾਬੇ, ਪਾਣੀ ਆਪ ਹੀ ਭਰ ਲੈਂਦੇ? ਕੋਈ ਮਾਸ਼ਕੀ ਰੱਖਿਆ ਸੀ ਸੱਕਾ ਵਗੈਰਾ ਕੋਈ? ਨਹੀਂ, ਅਸੀਂ ਆਪ ਭਰ ਕੇ, ਮੇਰਾ ਪਿਓ ਲੈ ਆਉਂਦਾ ਸੀ, ਮੇਰਾ ਭਰਾ ਵਾ ਆਪਣਾ ਵੀ? ਵੱਡੇ 2 ਸਨ, ਇੱਥੇ ਆ ਕੇ ਫੌਤ ਹੋਏ ਨੇ। ਅੱਛਾ ਅੱਛਾ। ਉਹ ਲੈ ਆਉਂਦੇ ਸਨ ਪਾਣੀ ਛਾਣੀ। ਅੱਛਾ ਅੱਛਾ ਸਹੀ ਹੈ। ਤੇ ਤੁਹਾਡੇ ਭਰਾ ਭਰੂ ਕਿੰਨੇ ਹੋਰ? 5 ਭਾਈ ਸੋ ਤੁਸੀਂ ਵੱਡੇ ਸਾਰ ਨੂੰ? ਨਹੀਂ, ਮੈਂ ਛੋਟਾ ਸਾਰਿਆਂ ਤੋਂ। ਸਭ ਨਾਲ ਛੋਟੇ ਤੁਸੀਂ? ਹਾਂਜੀ। ਤੇ ਉਹਨਾਂ ਦੇ ਨਾਂ ਕੀ ਸਨ ਬਾਬੇ? ਵੱਡੇ ਨਾਲ ਤਾਜ, ਅੱਛਾ ਨਿੱਕੇ ਨਾਲ ਮਹਾਰਾਜ, ਸਹੀ ਹੈ। ਉਦੋਂ ਨਿੱਕੇ ਨਾਲ ਰੋਸ਼ਨ, ਉਦੋਂ ਨਿੱਕੇ ਨਾਲ ਕੱਕੀ ਸੀ ਉਹਨੂੰ ਆਂਦੇ ਸੀ। ਅੱਛਾ ਅੱਛਾ। ਪਿਆਰ ਨਾਲ ਕੱਕੀ ਦਾ ਨਾਮ ਰੱਖਿਆ ਸੀ? ਹਾਂ, ਪਿਆਰ ਨਾਲ। ਅੱਛਾ ਅੱਛਾ। ਆਪਣੀ ਮਸਜਿਦ ਇੱਕ ਸੀ 2 ਸੀ ਪਿੰਡ 'ਚ? ਹਾਂ, ਉੱਥੇ ਮਸਜਿਦਾਂ ਕਿੰਨੀਆਂ ਆਪਣੀਆਂ? ਇੱਕੋ ਹੀ। ਇੱਕ ਹੀ ਸੀ ਮਸਜਿਦ? ਉਹ ਕੱਚੀ ਸੀ। ਕੱਚੀ ਸੀ। ਅੱਛਾ ਬਾਬੇ, ਉਹ ਤੇ ਉਹਨਾਂ ਦਾ ਗੁਰਦੁਆਰਾ ਹੈ ਸੀ ਪਿੰਡ 'ਚ? ਕਿੰਨੇ ਸਨ? ਇੱਕੋ ਹੀ। ਉਹਨਾਂ ਦੀ ਗੁਰਦੁਆਰਾ ਇੱਕੋ ਸੀ? ਜੀ ਹਾਂ। ਉਹ ਵੀ ਕੱਚੀ ਹੋਣਾ ਫਿਰ? ਕੱਚਾ ਹੀ ਸੀ ਉਸ ਵੇਲੇ। ਕਦੋਂ ਕੋਠੀਆਂ ਪਾਈਆਂ ਸਨ, ਕਿਸੇ ਜਾਂ ਮਸੀਤਾਂ ਪਾਈਆਂ ਸਨ। ਹਾਂ ਹਾਂ। ਬਾਬੇ ਆਪਾਂ ਉੱਥੇ ਆਪਣਾ ਕੰਮ ਕੀ ਸੀ? ਤੁਹਾਡਾ ਕਾਰੋਬਾਰ ਕੀ ਸੀ? ਬਾਗਾਂ 'ਚ ਸਾਡਾ ਪਿਓ ਬਾਗ ਲੈਂਦਾ ਸੀ। ਸਾਡਾ ਚਾਚਾ ਜਿਹੜਾ ਉਹ ਵੀ ਬਾਗ ਲੈਂਦਾ। ਯਾਨੀ ਉਹਦਾ ਉਤਲਾ ਫਲ ਮੁੱਲ ਲੈਂਦੇ? ਜੀ ਹਾਂ। ਤੇ ਫਿਰ ਉਹ ਮੰਡੀ 'ਚ ਵੇਚਦੇ ਸੀ ਜਾਂ ਫੇਰੀ ਲਾ ਕੇ? ਨਹੀਂ, ਮੰਡੀਆਂ 'ਚ ਵੇਚੀ, ਇੱਕ ਅੱਧੀ ਪੈਲੀ ਤੇ ਨਹੀਂ ਸੀ ਜਿਹੜੀ। ਅੱਛਾ ਅੱਛਾ ਅੱਛਾ। ਯਾਨੀ ਬਹੁਤੇ ਕਿੱਲੇ ਲੈਂਦੇ ਹੋ? ਵੱਡਾ ਕੰਮ ਕਰਦੇ? ਅੱਛਾ। ਤੇ ਤੁਸੀਂ ਕੀ ਕਰਦੇ ਹੁੰਦੇ? ਤੁਸੀਂ ਵੀ ਨਾਲ ਹੀ? ਅਸੀਂ ਪਿੰਡ ਹੀ ਖੇਡਦਿਆਂ ਫਿਰਨਾ ਜਾਂ
ਤੁਰ ਜਾਣਾ ਬਾਗੇ ਐਸਲੇ ਆ ਜਾਣਾ ਪਿੰਡ। ਅੱਛਾ ਅੱਛਾ ਅੱਛਾ, ਮਾੜੀ ਮੋਟੀ ਰਾਖੀ ਰੁਖੀ ਕਰਨ ਵਾਸਤੇ। ਰਾਖੀ ਦੀ ਵੀ ਅੱਜ ਕਿਹੜੀ ਉੱਥੇ ਲੋੜ ਸੀ। ਹਾਂ ਹਾਂ ਹਾਂ, ਹੁਣ ਉਦੋਂ ਤਾਂ ਦੱਸਦੇ ਨੇ ਆਪ ਆਜਾ ਮਾਰ ਮਾਰ ਕੇ ਲੋਕੀ ਕਹਿੰਦੇ ਵੀ ਖਾ ਲਓ ਆਜੋ। ਹੁਣ ਤੇ ਕੋਈ ਲਾਗੋ ਲੰਘਦੇ ਤਾਂ ਗਾਂ ਕੱਢ ਦਿੰਦੇ, ਤੂੰ ਇਹਦੋਂ ਕੀ ਨਾ ਹੁਣ ਦਿੰਦਾ ਹੀ ਕੋਈ, ਹੁਣ ਦਿੰਦਾ ਹੀ ਕੋਈ ਨਹੀਂ। ਹਾਂਜੀ ਹਾਂਜੀ ਹਾਂਜੀ, ਸਹੀ। ਹੋਰ ਸਾਡਾ ਚਾਚਾ ਸੀ ਇੱਕ, ਉਹਦੇ ਕੋਲ 4000 ਰੁਪਈਆ ਚਾਂਦੀ ਦਾ ਸੀ। ਉਦੋਂ ਚਾਂਦੀ ਦੇ ਨੋਟ ਉਹ ਪੈਸੇ ਹੁੰਦੇ ਹਨ, ਉਹ ਸਿੱਕੇ। ਜੀ। ਹਾਂ ਹਾਂ, ਉਹ ਇੱਕ ਸਿੱਖ ਆਇਆ ਚੜ੍ਹਦੇ ਹੋ, ਅੱਛਾ ਜੀ। ਉਹ ਫੈਰ ਮਾਰਿਆ ਹੈ, ਉਹ 4000 ਰੁਪਈਆ ਲੈ ਕੇ ਤਾਰੀਆਂ ਬਣੀਆਂ। ਸਾਡੇ ਪਿਓ ਕੋਲ ਵੀ 2000 ਸੀ। ਫਾਇਰ ਮਾਰ ਕੇ ਬਚ ਗਿਆ ਕਿ ਮਰ ਗਿਆ? ਨਹੀਂ ਮਰ ਗਿਆ, ਸਾਨੂੰ ਇੰਨੀ ਤੱਕ ਨਹੀਂ ਸੀ ਪਈ ਵੀ ਇਹਦੇ ਉੱਤੇ ਪਰਦਾ ਪਾ ਜਾਈਏ। ਕਿਉਂ? ਵਾਹ ਹੀ ਕੋਈ ਨਹੀਂ ਸੀ ਮੇਰਾ ਬਾਬੂ। ਅੱਛਾ ਅੱਛਾ ਅੱਛਾ, ਜੋ ਕਰ ਰਹੇ ਸਨ ਤੇ ਬੀਬੀਆਂ ਜਿਹੜੀਆਂ ਸਨ 6 ਮਹੀਨਿਆਂ ਦੇ ਬਾਲ ਰਾਹ 'ਚ ਛੱਡ ਕੇ ਤੇ ਨਾਲ ਜਸੇ ਦੇ ਆ ਜਾਂਦੀਆਂ ਸਨ। ਉਹ ਮੁੜ ਜਿਹੜੇ ਸਾਡੇ ਮੁਸਲਮਾਨ ਫੌਜੀ ਸਨ ਨਾ, ਉਹਨਾਂ ਮੁੜ ਰਾਤ ਨੂੰ ਲਿਆ ਕੇ ਤੇ ਐਲਾਨ ਕਰਕੇ ਦਿੰਦੇ ਸਨ ਵੀ ਆਪਾਂ ਉੱਪਰ ਬੱਚੇ ਸਜਾਣ ਕੇ ਲੈ ਲਓ। ਇਹ ਨਿਕਲਣ ਤੋਂ ਪਹਿਲਾਂ ਜਦੋਂ ਤੁਸੀਂ ਤੁਰੇ ਨਹੀਂ ਸੋ ਜੇ, ਜਾਣੀ ਆ ਜਦੋਂ ਵੰਡ ਹੋਈ ਨਾ 14 ਅਗਸਤ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜੀ ਜੀ। ਉਹ ਤੋਂ ਪਹਿਲਾਂ ਜਿਹੜਾ ਰਹਿਣ ਸਹਿਣ ਕਿਵੇਂ ਸੀ? ਸਿੱਖ ਤੇ ਮੁਸਲਮਾਨ ਜਿਹੜਾ ਸਹੀ ਰਹਿ ਰਹੇ ਹੈ ਕਿ ਤੰਗ ਕਰਦੇ ਆ ਤੁਹਾਨੂੰ ਪਹਿਲਾਂ? ਨਹੀਂ ਕੋਈ ਤੰਗ ਨਹੀਂ ਸੀ ਕਰਦਾ, ਮੈਂ ਝੂਠ ਮਰਦਾ ਮਾਰੇ ਕਿਉਂ। ਅੱਛਾ ਬਾਬਿਓ, ਉਦੋਂ ਵੱਡੀ ਈਦ ਵੀ ਆਉਂਦੀ ਸੀ, ਜ਼ਾਹਰੀ ਬਾਤ ਹੈ। ਵੀਰ ਵੀ ਪੜਦੇ ਤੇ ਉਦੋਂ ਤੁਸੀਂ ਕੁਰਬਾਨੀਆਂ ਕਰਦੇ ਹੋ ਗਾਂ ਦੀ ਜਾਂ ਨਾ? ਅੱਛਾ, ਗਾਂ ਦੀ ਨਹੀਂ ਸਨ ਕਰਨ ਨਹੀਂ ਸਨ ਕਰਨ ਦਿੰਦੇ, ਛਤਰੇ ਛੋਟੇ ਕਰਨ ਦਿੰਦੇ। ਹਾਂ, ਬੱਕਰੇ ਛਤਰੇ, ਬੱਕਰੇ ਛਤਰੇ। ਤੇ ਆ ਜਿਹੜੇ ਨੇ ਆਪਣੇ ਕੱਟੇ ਕੁੱਟੇ ਉਹ ਨਹੀਂ ਸਨ, ਇਹ ਵੀ ਨਹੀਂ ਕਰਨ ਦਿੰਦੇ? ਨਹੀਂ ਉਹ ਨਹੀਂ ਸਨ ਡੱਕਦੇ, ਸਿਰਫ ਗਾਈ ਤੋਂ। ਅੱਛਾ ਅੱਛਾ ਅੱਛਾ, ਤੇ ਸਹੀ ਰਹਿ ਰਹੇ ਸੋ ਪਹਿਲਾਂ? ਸਹੀ, ਪਤਾ ਹੀ ਨਹੀਂ ਸੀ ਕਿਤੇ ਵੈਸੇ ਮੁਸਲਮਾਨ ਹੈ ਕਿ ਨਹੀਂ। ਅੱਛਾ ਬਾਬੇ, ਤੁਹਾਡੇ ਪਿੰਡ ਤੋਂ ਸਿੱਖ ਕੀ ਕਰਦੇ ਹਨ? ਜ਼ਿਮੀਦਾਰ ਸਨ? ਜ਼ਿਮੀਦਾਰ ਵਾਹੀਆਂ ਕਰਦੇ ਸਨ ਆਪਣੀਆਂ। ਸਿੱਖਾਂ ਦੇ ਬਾਗ ਬੂਗ ਲੈਂਦੇ ਰਹੇ ਤੁਸੀਂ? ਸਿੱਖਾਂ ਦੇ ਬਾਗ ਲੈਂਦੇ ਰਹੇ ਉਹਨਾਂ ਕੋਲ? ਜੀ ਜੀ। ਕਿਹੜੇ ਸਿੱਖ ਦਾ ਬਹੁਤਾ ਬਾਗ ਤੁਸੀਂ ਲੈਂਦੇ ਰਹੇ, ਕੋਈ ਨਾਂ ਯਾਦ? ਤੇਜਾ ਸਿੰਘ ਦਾ ਹੀ ਬਾਗ ਹੁੰਦਾ ਸੀ, ਬਾਤ ਉਹ ਭੋਏ ਉਹਦੀ ਸੀ। ਅੱਛਾ 200 ਕਿੱਲਾ ਉਹਦੀ ਭੋਏ ਸੀ। ਅੱਛਾ, ਉਹਦੇ ਕੋਲ 5-7 ਪੈਲੀਆਂ ਉਹਦਾ ਬਾਗ ਸੀ। ਸਾਰਾ ਲੈ ਦੋਵਾਂ ਭਰਾਵਾਂ ਬਾਗ ਲੈ ਲੈਣਾ, ਆਪਣਾ ਵੇਚ ਵੂਚ ਕੇ ਪੈਸੇ ਉਹਨਾਂ ਨੂੰ ਦੇਣੇ, ਆਪਣੇ ਜਿਹੜਾ ਮੁਨਾਫਾ ਹੋਣਾ ਘਰ ਲੈ। ਜਿਨ੍ਹਾਂ ਨੇ ਮਕਾਇਆ ਉਹਨਾਂ ਨੂੰ ਦੇ ਦੇਣੇ ਉਧਰ, ਜਿਹੜੇ ਉੱਪਰ ਜ਼ਾਹਰੀ ਬਾਤ ਤੁਹਾਡੀ ਜਦੋਂ ਮਕਾਇਆ ਜਾਂਦਾ ਹੈ, ਘਾਟਾ ਪਏ ਮੁਨਾਫਾ ਪਏ। ਜੀ ਹਾਂ, ਸਹੀ ਹੈ ਸਹੀ ਹੈ। ਹੁਣ ਤੇ ਭਾਈ ਸਾਰ ਸਵਾ ਵਰਤ ਗਈ ਹੈ। ਹੁਣ ਬੰਦੇ ਨੂੰ ਬੰਦਾ ਲੋਕ ਸਮਝਦੇ ਹੀ ਨਹੀਂ। ਹਾਂਜੀ ਹਾਂਜੀ। ਤੇ ਬਾਬੇ ਉਹ ਵਰਤੋਂ ਭਾਜੀ ਆਇਆ ਸੀ ਪਿੰਡ 'ਚ ਆਪਸ 'ਚ, ਉਹ ਸਿੱਖਾਂ ਨਾਲ ਸ਼ਾਦੀ ਵਿਆਹਾਂ 'ਤੇ ਜਾਣਾ ਜਾਂ ਕੋਈ ਐਵੇਂ ਦਾ ਕੋਈ? ਜਾਈਦਾ ਸੀ, ਸੱਦੇ ਸਨ ਤੇ ਜਾਈਦਾ ਸੀ, ਕੋਈ ਨਹੀਂ ਤਾਂ ਜਾਂਦੇ। ਨਹੀਂ ਉਹ ਸੱਦਣ ਦੀ ਮੈਂ ਗੱਲ ਕਰਨਾ, ਕੋਈ ਆਇਆ ਸੀ ਸੱਦੇ ਸਨ ਵਿਆਹ ਸ਼ਾਦੀ ਜਾਂਦੇ ਹੋ? ਜੀ ਹਾਂ। ਤੇ ਉਹ ਗੋਸ਼ਤ ਕੀ ਪਕਾਉਂਦੇ ਹਾਂ ਸ਼ਾਦੀ ਵਿਆਹਾਂ 'ਤੇ? ਮੁਸਲਮਾਨਾਂ ਵਾਸਤੇ ਵੱਖਰੀ ਦੇਗ ਪਕਾਣੀ। ਨਾਈ ਮੁਸਲਮਾਨ ਹੀ ਹੁੰਦਾ ਸੀ? ਆਹੋ। ਅੱਛਾ, ਉਹ ਪਕਾਉਂਦਾ ਸੀ। ਤੇ ਉਹ ਆਪਣੇ ਵਾਸਤੇ ਉਹਨਾਂ ਵੱਖਰੀ ਪਕਾਣੀ। ਅੱਛਾ ਅੱਛਾ ਅੱਛਾ। ਬਾਬੇ ਉਹ ਪਿੰਡ ਵਿੱਚ ਕੋਈ ਟੱਪ ਜਾਂ ਕੋਈ ਐਸੀ, ਜਿਵੇਂ ਹੁਣ ਸਾਡੀ ਬੈਠਕ ਹੁੰਦੀ ਹੈ ਇੱਥੇ, ਬੈਠਕਾਂ ਬਣਾਈਆਂ ਸਾਂ ਜਾਂ ਕੋਈ ਐਸਾ ਡੇਰਾ? ਇੱਕ ਮਿੰਟ ਮੇਰੀ ਗੱਲ ਸੁਣ। ਕੋਈ ਡੇਰਾ ਕਈਆਂ ਬਣਾਇਆ ਹੁੰਦਾ, ਉੱਥੇ ਬਾਬੇ ਸਾਰੇ ਆਣ ਘੂਕਾ ਪਾ ਕੇ ਬਹਿ ਜਾਂਦੇ ਨੇ, ਇੰਜ ਕੋਈ ਤਾਂ ਸਿਸਟਮ ਹੈ ਸੀ ਜਿੱਥੇ ਸਿੱਖ ਮੁਸਲਮਾਨ ਇਕੱਠੇ ਬਹਿੰਦੇ ਹੋਣੀ, ਵਡੇਰੇ ਕੋਈ ਵੀ ਬਹਿ ਜਾਂਦੇ ਹੋਣਾ ਆਣ ਕੇ? ਨਹੀਂ ਕੋਈ ਨਹੀਂ ਸੀ। ਕੋਈ ਨਹੀਂ ਸੀ ਕੋਈ ਟੱਪ ਕੋਈ ਜਾਂ ਕੋਈ? ਬਾਬਾ ਉਸ ਮੁੰਡੇ ਕਰ ਸਮਝ ਜਦੋਂ ਆਏ। ਹਾਂ ਹਾਂ ਹਾਂ, ਸਹੀ ਹੈ। ਤੁਹਾਨੂੰ ਬਾਬੇ ਟਾਈਮ ਤੇ ਟਾਈਮ ਪਤਾ ਚੱਲਿਆ ਸੀ ਕਿ ਹੁਣ ਅਸੀਂ ਜਾਣਾ ਹੈ, ਕਿ ਪਹਿਲਾਂ ਲੱਗੇ ਸੀ ਪਤਾ ਕੁਛ? ਨਹੀਂ ਹਾਂ, ਇੱਕ ਦਿਹਾੜੀ ਪਹਿਲਾਂ ਪਤਾ ਲੱਗਾ ਇਸ ਵੇਲੇ ਵੀ ਇੱਥੋਂ ਉੱਠਣਾ ਹੀ ਉੱਠਣਾ। ਆ ਤੇ ਰਾਤ ਮੁੰਡਾ ਸਾ ਕਮਾਦਾਂ ਚ ਕੱਢੀਏ। ਅੱਛਾ, ਵੱਡੇ ਦੇ ਕੋ ਸਵੇਰੇ ਉਹ ਸਿੱਖ ਆ ਗਿਆ, ਉਸ ਆਖਿਆ ਅੱਲਾ ਵੀ ਤੁਹਾਡੀ ਚਾਲੀ ਹੋ ਗਈ ਹੈ, ਆਓ ਹੁਣ ਮੈਂ ਤੁਹਾਨੂੰ ਨਾ ਛੱਡ ਆਵਾਂ। ਉਹ ਸਾਡੇ ਨਾਲ ਗਿਆ, ਛੱਡ ਕੇ ਕੈਂਪੇ 'ਚ ਤੇ ਵਾਪਸ ਘਰ ਤੁਰ ਗਿਆ। ਅੱਛਾ ਬਾਬਾ, ਘਰੋਂ ਕੀ ਕੁਝ ਲਿਆ ਸੀ ਜਦੋਂ ਤੁਰੇ? ਘਰੋਂ ਪੈਸੇ ਹਾਂਜੀ ਲੈਣੇ, ਹੋਰ ਕੋਈ ਸ਼ੈ ਨਹੀਂ ਲਈ। ਬਾਕੀ ਹਰ ਸ਼ੈ ਇੰਜ ਘਰ ਭਰੇ ਘਰ ਛੱਡ? ਮੱਝ ਸੀ ਇੱਕ ਸਾਡੇ ਕੋਲ, ਇੱਥੇ ਤੇ ਉਹ ਜੀ ਮੱਝ ਨਹੀਂ ਲੱਭਦੀ, ਐਡੀ ਵਧੀਆ ਰੱਖੀ ਸੀ, ਉਹ ਵੀ ਛੱਡੀ। ਸਮਾਨ ਵੀ ਸਾਰਾ ਛੱਡਿਆ ਤੇ ਚੂੜੀਆਂ ਬਾਹੀਂ ਲੈ ਕੇ ਆਏ ਆ। ਅੱਛਾ ਬਾਬੇ, ਉਹ ਆਪਾਂ ਹੁਣ ਇੱਥੇ ਅਸੀਂ ਜਿਹੜੇ ਸਾਡੀ ਉਮਰ ਦੇ ਅਸੀਂ ਤਾਂ ਤਸੱਵਰ ਹੀ ਕਰ ਸਕਦੇ ਹਾਂ ਨਾ। ਜੀ ਹਾਂ। ਘਰ ਛੱਡਣਾ ਉਹਦਾ ਕਿਵੇਂ ਕੋਈ ਰੋਏ, ਕੋਈ ਕੀ ਮਹਿਸੂਸ ਕੀਤਾ ਜੀ ਉਦੋਂ ਜਦੋਂ ਸਾਰਾ ਘਰ ਭਰਿਆ ਇੰਝ ਉਹ ਛੱਡ ਕੇ ਸਾਨੂੰ ਜਾਣਾ ਪਏ? ਰੋਣ ਆ ਜਾਂਦਾ ਭਾਈ, ਜਦੋਂ ਆ ਸਮਾਨ, ਆ ਡੰਗਰ ਛੱਡ ਦਈਏ, ਸਮਾਨ ਛੱਡ ਦਈਏ, ਸਾਰਾ ਕੁਝ ਛੱਡ ਕੇ ਇੰਝ ਆ ਗਏ, ਸਾਰਾ ਜੰਮਣ ਵਾਲੀ ਥਾਂ ਛੱਡ ਦਈਏ। ਹਾਂਜੀ ਹਾਂਜੀ। ਛੁੱਟੀਆਂ ਬਾਹੀਂ ਤੁਹਾਨੂੰ ਦੱਸਿਆ ਆਪਣਾ ਕਬਰਸਤਾਨ ਤੇ ਹੋਣਾ ਹੀ ਨਾ ਉੱਥੇ ਫਿਰ? ਹੈ ਕਬਰਸਤਾਨ ਪਿੰਡੋਂ। ਉਸ ਕਬਰਸਤਾਨ ਵਿੱਚ ਤੁਹਾਡੇ ਕੋਈ ਦਫਨ ਹੈ ਨੇ? ਤੁਹਾਡਾ ਸਾਡਾ ਦਾਦਾ ਉੱਥੇ ਦਫਨਿਆ ਹੈ। ਅੱਛਾ ਜੀ। ਸਾਡਾ ਚਾਚਾ ਜਿਹੜਾ, ਉਹਦਾ ਤੇ ਕਪੜਾ ਵੀ ਨਹੀਂ ਸਾਨੂੰ ਨਸੀਬ ਹੋਇਆ ਪਾਣਾ, ਉਹ ਤਾਂ ਉੱਥੇ ਸ਼ਹੀਦ ਹੋ ਗਿਆ ਨਾ ਹੁੰਦੇ ਆ। ਅੱਛਾ ਬਜ਼ੁਰਗੋ, ਪਿੰਡੋਂ ਕਿਸ ਟਾਈਮ ਨਿਕਲੇ ਸੋ? ਆਪਣੇ ਪਿੰਡੋਂ ਤੁਰੇ ਕਿਸ ਟਾਈਮ? 8 ਵਜੇ। ਸਾਰਾ ਪਿੰਡ ਦੇ ਮੁਸਲਮਾਨ ਜਿਹਨੇ ਸਾਰੇ ਇਕੱਠੇ ਹੋ ਗਏ?
ਨਹੀਂ ਅੱਡੋ ਅੱਡੀ ਨਿਕਲੇ ਆ ਜਿਵੇਂ ਜਿਵੇਂ ਕਿਸੇ ਦਾ ਉਹ ਆਪਣਾ ਲੈ ਕੇ ਸਮਾਨ ਨਿਕਲਦੇ ਜੀ ਹਾਂ ਸੁਬਾਹ 8 ਵਜੇ ਤੁਸੀਂ ਤੁਰੇ ਕੋਈ ਸ਼ੈ ਨਹੀਂ ਲੈ ਕੇ ਆਏ ਅੱਛਾ ਛੁੜੀਆਂ ਬਾਈ ਤੁਹਾਨੂੰ ਦੱਸਿਆ ਮੈਂ ਲੈ ਕੇ ਆਏ ਆ ਇੱਕ ਰਾਜ ਛੱਡ ਆਏ ਆ ਦੂਜੇ ਆ ਗਏ ਆ ਸਾਡਾ ਚਾਚੇ ਦਾ ਪੁੱਤਰ ਲਾਹੌਰ ਹੁੰਦਾ ਹੈ ਜਲੋ ਮੋੜ ਤੇ ਆਈ ਸੜਕ ਤੇ ਦਰੋਗੇ ਵਾਲਾ ਸਟਾਪ ਤੇ ਮੀਰਪੁਰਾ ਮਜ਼ਾ ਹੈ ਉੱਥੇ ਹੁੰਦਾ ਹੈ ਉਹ ਫੌਤ ਹੋ ਗਿਆ ਉਹ ਸਾਨੂੰ 10-15 ਸਾਲ ਹੀ ਆ ਕੇ ਇੱਥੇ ਮਿਲਿਆ ਉਹ ਵੀ ਉਹਨੂੰ ਜਲਾਇਆਂ ਕੋਲੋਂ ਪਤਾ ਲੱਗਾ ਹੈ ਪਰ ਸਾਡਾ ਚਾਚੇ ਦਾ ਇਹਨੇ ਵਿਛੜ ਗਏ ਤੁਹਾਡੇ ਨੂੰ ਹਾਂ ਸਾਡੇ ਚਾਚੇ ਦੇ ਪੁੱਤਰ ਜਿਹੜੇ ਨੇ ਉਹ ਫਲਾਣੇ ਥਾਂ ਨੇ ਥਾਂ ਬੈਠੇ ਹੋਏ ਉਹ ਆਏ ਸਲੇ ਉੱਥੋਂ ਟੁਰਿਆ ਸੀ ਤੇ ਰਾਤ ਦੇ 10-11 ਵਜੇ ਤੇ ਜਿਹੜਾ ਮਗਰ ਮੇਰੇ ਬੈਠਾ ਹੈ ਨਾ ਇਹਦੇ ਪਿਓ ਨੂੰ ਨਾ ਉਸ ਆ ਕੇ ਠਾਇਆ ਇਹਦੇ ਪਿਓ ਨੂੰ ਪੁੱਛਣ ਲੱਗਾ ਬਈ ਇੰਨਾ ਫਲਾਣਾ ਘਰ ਆਇਆ ਉਹ ਸਕਿਆ ਹੈ ਪਹਿਲਾਂ ਤਾਂ ਉਸ ਬਣਾਇਆ ਬਈ ਕੋਈ ਪੁਲਿਸ ਵਾਲਾ ਆਇਆ ਹੈ ਹਾਂਜੀ ਹਾਂਜੀ ਇਹਦਾ ਗੱਭਰੂ ਸੀ ਅੱਛਾ ਤੇ ਉਹ ਘਰ ਛੱਡ ਕੇ ਤੇ ਟੁਰ ਗਿਆ ਅੱਛਾ ਬਾਬਾ ਇਹ ਤਾਂ ਪਾਕਿਸਤਾਨ ਦੀ ਗੱਲ ਤੁਸੀਂ ਸੁਣਾ ਰਹੇ ਹੋ ਉੱਥੇ ਜਦੋਂ ਤੁਸੀਂ ਨਿਕਲਣ ਡੇ ਸੋ ਜੀ ਪਿੰਡੋਂ ਉਦੋਂ ਤੁਹਾਡੇ ਤੇ ਹਮਲਾ ਹੋਇਆ ਪਿੰਡ ਦੇ ਵਿੱਚ ਹਮਲਾ ਕਰਨ ਵਾਲੇ ਚਾਰ ਚਫੇਰੇ ਪਿੰਡਾਂ ਦਾ ਕੋਈ ਪਿਆ ਤਾਂ ਨਹੀਂ ਤੁਹਾਨੂੰ ਸਾਡੇ ਤੋਂ ਪਹਾੜ ਵਾਲੇ ਪਾਸ ਸੂਆ ਸੀ ਇੱਕ ਛੋਟਾ ਜਿਹਾ ਆ ਸੂਆ ਨੇ ਅੱਛਾ ਅੱਛਾ ਆ ਜਿਹੜਾ ਰਾਹ ਜਾਂਦਾ ਜੀ ਹਾਂ ਹਾਂਜੀ ਹਾਂਜੀ ਉਹ ਟੱਪਣ ਲੱਗਿਆ ਤੇ ਚਾਚੇ ਸਾਡੇ ਨੂੰ ਉਹਨਾਂ ਗੋਲੀ ਮਾਰੀ ਹੈ ਕਿੰਨੇ ਮਾਰੀ ਸਿੱਖਾਂ ਜਾਂ ਮਿਲਟਰੀ ਨੇ ਸਿੱਖਾਂ ਨੇ ਮਿਲਟਰੀ ਕੀ ਮਾਰੀ ਅੱਛਾ 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 ਉਹ ਰਹਿ ਗਿਆ ਉੱਥੇ ਪਿਓ ਸਾਡੇ ਕੋਲ 2000 ਰੁਪਈਆ ਸੀ ਉਹ ਵੀ ਰਹਿ ਗਿਆ ਤੁਹਾਨੂੰ ਦੱਸਿਆ ਬਸ ਛੁਰੀਆਂ ਬਾਹੀਂ ਲੈ ਕੇ ਆਏ ਆ ਪਿਓ ਤਾਂ 2000 ਰਹਿ ਗਿਆ ਕਿ ਪਿਓ ਸ਼ਹੀਦ ਹੋ ਕੀ ਕਹਿ ਰਹੇ ਤੁਸੀਂ ਮੈਂ ਮਤਲਬ ਪਿਓ ਤੇ ਇੱਧਰ ਆ ਕੇ ਫੌਤ ਹੋਇਆ ਅੱਛਾ ਪੈਸੇ ਉੱਥੇ ਉਹਦੇ ਵੀ ਡਿੱਗ ਪਏ ਡਿੱਗ ਸਨ। ਪਵੇ ਅੱਛਾ ਮਗਰ ਪਿੱਛੇ ਪਏ ਸਨ ਚਾਂਦੀ ਦੇ ਰੁਪਈਏ ਬੋਝਾਂ 'ਚ ਤੇ ਨਹੀਂ ਪੈਂਦੇ ਅੱਛਾ ਇਹ ਜਦੋਂ ਤੁਹਾਡੇ ਉਹ ਚਾਚਾ ਤਾਇਆ ਦੱਸਦੇ ਵੀ ਸ਼ਹੀਦ ਹੋਇਆ ਜੀ। ਗੋਲੀ ਉਹਨਾਂ ਵੱਜੀ ਉਸ ਟਾਈਮ ਤੁਸੀਂ ਸਾਰੇ ਇਕੱਠੇ ਸੀ ਕੋਈ ਲੈਦਾ ਹਾਂ ਦੋ ਜਾਣੇ ਉਸ ਵੇਲੇ ਇਕੱਠੇ ਹੀ ਸਾਂ ਤੁਹਾਡੇ ਘਰ ਦੇ ਜਿੰਨੇ ਆ ਬੀਬੀਆਂ ਬੰਦੇ ਸਾਰੇ ਇਕੱਠੇ ਸੀ ਇਕੱਠੇ ਸਾਂ ਜਦੋਂ ਗੋਲੀ ਜੀ ਚੱਲੀ ਜੀ ਗੋਲੀ ਚਲਾਉਣ ਵਾਲਾ ਇੱਕ ਹੀ ਸੀ ਕਿ ਬਾਬਾ ਜੱਥਾ ਸੀ ਇੱਕੋ ਹੀ ਇੱਕੋ ਬੰਦਾ ਜਿਹਨੇ ਮਾਰਿਆ ਇੱਕੋ ਹੀ ਪੈਸਿਆਂ ਤੇ ਹੀ ਉਹ ਆਇਆ ਗੋਲੀ ਮਾਰਨ ਅੱਛਾ ਅੱਛਾ ਤੇ ਖੋਣ ਵਾਸਤੇ ਉਹਨਾਂ ਨੂੰ ਕਿ ਉਦੋਂ ਤਾਂ ਕਦਰ ਹੀ ਕੋਈ ਨਹੀਂ ਸੀ ਮਾਰਦੇ ਹਾਂ ਤੇ ਉਹ ਗਏ ਜੀ ਹਾਂ ਕੌਣ ਕਿਨੇ ਪੁੱਛਣਾ ਨਾ ਹੁਕੂਮਤ ਪੁੱਛਦੀ ਨਾ ਕੋਈ ਕੋਈ ਪੁੱਛਦੀ ਪੁੱਛਦਾ ਹੀ ਨਹੀਂ ਹਾਂ ਸੀ ਤੂੰ ਮਾਰ ਕੇ ਉਹਨਾਂ ਪੈਸੇ ਲੈ ਤੇ ਜਾਂਦੇ ਨੇ ਉਹਨਾਂ ਪਤਾ ਵੀ ਇੰਤੇ ਦੇਣੇ ਕੋ ਨਹੀਂ ਇਹਨਾਂ ਮੋੜ ਬੜੀ ਥਾਈਂ ਅਸੀਂ ਖੱਜਲ ਹੋਏ ਹਾਂ ਇੱਧਰ ਆ ਕੇ ਅੱਛਾ ਬਾਬੇ ਉਹ ਤੇ ਤੁਸੀਂ ਕਿਧਰ ਉਹਨਾਂ ਨੂੰ ਜਿਹਨੇ ਮਾਰਿਆ ਉਹ ਭੱਜ ਗਿਆ ਉਹਨੂੰ ਫੜਿਆ ਨਹੀਂ ਵਿੱਚ ਕਾਫਲੇ ਜਵਾਨ ਵੀ ਤੇ ਹੋਣਗੇ ਨਾ ਤੁਹਾਡੇ ਨਾਲ ਜਵਾਨ ਸਨ ਵਾਹ ਹੀ ਕੋਈ ਨਹੀਂ ਉਸ ਵੇਲੇ ਕਿਸੇ ਦੀ ਪਈ ਤੁਸੀਂ ਕਹਿ ਰਹੇ ਹੋ ਕੱਲਾ ਸੀ ਉਹ ਕੱਲਾ ਸੀ ਗੋਲੀ ਅੱਗੇ ਤੇ ਬੰਦਾ ਨਹੀਂ ਨਾ ਖਲੋ ਹਾਂ 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 ਰਾਈਫਲ ਸੀ ਨਾ ਉਹਦੇ ਅੱਛਾ ਅੱਛਾ ਨਾਲੇ ਹੋ ਸਕਦਾ ਘੋੜੀ ਤੇ ਹੋਵੇ ਨਿਕਲ ਗਿਆ ਹੋਵੇ। ਨਹੀਂ ਕੱਲਾ ਹੀ ਸੀ ਪੈਦਲ ਹੀ ਸੀ ਉਹ ਗੋਲੀ ਮਾਰ ਕੇ ਪੈਸੇ ਲੈਂਦਾ ਗਿਆ ਸੀ ਮਗਰ ਸਾਡੇ ਪਿਓ ਜਾਂ ਸਾਡਾ ਚਾਚਾ ਚਾਚੇ ਦਾ ਪੁੱਤਰ ਵੇਂਦਾ ਰਿਹਾ ਅੱਛਾ ਤੇ ਜੋ ਚਾਚਾ ਤਾਂ ਫੌਤ ਹੋ ਗਿਆ ਜੀ ਤੇ ਉਹਨੂੰ ਉੱਥੇ ਟੋਇਆ ਕੱਢਦੀ ਜਾਂ ਕੋਈ ਕੁਛ ਅੰਜੀ ਨੂੰ ਪਿਆ ਰਹਿੰਦੇ ਤਾਂ ਉੱਕਾ ਮੈਂ ਨਾ ਸਾਡੇ ਕੋਲ ਇੱਕ ਕੱਪੜਾ ਉਹਦੇ ਉੱਤੇ ਨਹੀਂ ਡਿੱਪਿਆ ਚਲੋ ਬਾਬੇ ਮੈਂ ਇਹ ਕਹਿ ਰਿਹਾ ਵੀ ਉਹਨੂੰ ਕਿਤੇ ਟੋਏ ਦੇ ਵਿੱਚ ਪਾਇਆ ਕਿ ਉੱਥੇ ਜਿੱਥੇ ਆਇਆ ਸੀ ਸ਼ਹੀਦ ਉੱਥੇ। ਅੱਲਾ ਦੇ ਵਾਸਤੇ ਛੱਡ ਦਿੱਤਾ ਤੋਰੇ ਆਪਣੀ ਜਾਨ ਤੋਰ ਕੇ ਆਪਣੀ ਜਾਨ ਜੀ ਹਾਂ ਯਾਨੀ ਪਿੱਛੋਂ ਹੋਰ ਨਾ ਕੋਈ ਪੈ ਜਾਣਾ ਨਾ ਅੱਛਾ ਪੈਦਲ ਆ ਰਹੇ ਸੀ ਤੁਸੀਂ ਪੈਦਲ ਅੱਛਾ ਅੱਛਾ ਪਿੰਡੋਂ ਨਿਕਲ ਕੇ ਜੀ ਹਾਂ ਅੱਛਾ ਫਿਰ ਤੁਸੀਂ ਕਿੱਧਰ ਨੂੰ ਜਾ ਰਹੇ ਸੀ ਉਦੋਂ ਅੱਗੋਂ ਆਇਆ ਨਾਰੋਵਾਲ ਵਾਲੀ ਪੁਲ ਤੇ ਨਹੀਂ ਉੱਥੋਂ ਜਦੋਂ ਤੁਸੀਂ ਨਿਕਲੇ ਬਾਬੇ ਰਾਜ ਸ਼ਹਿਰ ਸ਼ੁਰੂ ਕੋ ਆਇਆ ਚੁਇੰਡਾ ਆਇਆ ਹੈ ਅੱਛਾ ਚੁਇੰਡੇ ਤੋਂ ਅੱਗੋਂ ਅੰਮ੍ਰਿਤਸਰ ਆਇਆ ਹੈ ਅੱਛਾ ਅੱਛਾ ਅੰਮ੍ਰਿਤਸਰੋਂ ਮੁੜ ਸਾਨੂੰ ਕੱਢਿਆ ਤੁਸੀਂ ਜਦੋਂ ਅੰਮ੍ਰਿਤਸਰ ਤੱਕ ਆਏ ਜੇ ਜੀ ਕਾਫਲਾ ਵੱਡਾ ਹੁੰਦਾ ਗਿਆ ਕਿ ਬਸ ਤੁਹਾਡੇ ਪਿੰਡ ਦੇ ਨਹੀਂ ਬੜਾ ਵੱਡਾ ਕਾਫਲਾ ਅੱਗੋਂ ਸੀ ਰਲਦੇ ਗਏ ਹੋਰ ਨਾਲ ਰਲਦੇ ਚੌਂਕੂਆਂ ਦੇ ਮੁਲਕ ਸੀ ਅੱਛਾ 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 ਇਹ ਤੇ ਨਹੀਂ ਸੀ ਬਈ ਚਾਰ ਬੰਦੇ ਇੱਥੇ ਨੇ ਦਾ ਹਜ਼ਾਰਾਂ ਦੀ ਤਾਦਾਦ ਸੀ। ਸਾਰਾ ਪੈਦਲ ਚੱਲ ਰਹੇ ਸਨ ਸਭ ਕਿਸੇ ਕੋ ਗੱਡਾ ਜਿਹਦੇ ਕੋ ਨਹੀਂ ਆ ਪੈਦਲ ਨਹੀਂ ਗੱਡੇ ਸਾਡੇ ਪਾਸੇ ਹੈਸਨ ਕੋਈ ਨਾ ਗੱਡੇ ਦੇ ਪਟਿਆਲੀਆਂ ਕੋਲ ਤੇ ਕਰਨਾਲੀਆਂ ਕੋਲ ਗੱਡੇ ਸਨ ਅੱਛਾ ਅੱਛਾ ਸਾਡੇ ਪਾਸੇ ਕੋਈ ਨਹੀਂ ਸਨ ਗੱਡੇ ਤੇ ਪਿੰਡ ਦੇ ਨਾਲ ਨਹੀਂ ਸਨ ਤੁਹਾਡੇ ਹੋਰ ਬਾਕੀ ਜੇ ਤੁਸੀਂ ਉੱਥੋਂ ਨਿਕਲ ਕੇ ਦੌੜ ਰਹੇ ਬਸ ਉਹ ਜਲਾਏ ਸਾਂ ਜਾਂ ਸੀ ਸਾਂ ਅੱਛਾ ਉਹ ਸਾਰੇ ਘਰ ਦੇ ਹਨ ਨਾਲ ਤੁਹਾਡੇ ਜੀ ਹਾਂ ਅੱਛਾ ਅੱਛਾ ਸਹੀ ਹੈ ਤੇ ਫਿਰ ਬਾਬਾ ਕੈਂਪ ਕਿੱਥੇ ਆਣ ਕੇ ਲੱਗਾ ਸੀ ਰਾਜ ਕੈਂਪ ਲੱਗਾ ਯਾਦ ਕਰ ਰਿਹਾ ਅੰਮ੍ਰਿਤਸਰ ਲੱਗਾ ਅੰਮ੍ਰਿਤਸਰ ਤੋਂ ਪੂਰਾ ਪਿੰਡ ਇੱਕ ਉੱਥੇ ਲੱਗਾ ਉਹਦਾ ਨਾਮ ਤਹਿਸੀਲ ਬਟਾਲਾ ਹੈ ਬਟਾਲਾ ਫਤਿਹਗੜ੍ਹ ਚੂੜੀਆਂ ਬਟਾਲਾ ਬਟਾਲੇ ਲੱਗਾ ਸੀ ਹਾਂ ਅੱਛਾ ਉਹ ਬਟਾਲੇ ਸੁਣਿਆ ਕਿ ਉਹ ਜਿਹੜਾ ਕੈਂਪ ਸੀ ਉੱਥੇ ਵੀ ਉਹ ਹੋਇਆ ਸੀ ਹਮਲਾ ਤੇ ਉੱਥੇ ਬੜੇ ਸ਼ਹੀਦ ਹੋਏ ਸਨ ਮੁਸਲਮਾਨ ਉੱਥੇ ਤਾਂ ਨਹੀਂ ਹਮਲਾ ਹੋਇਆ ਨਹੀਂ ਅੱਛਾ ਉਹ ਹੋਰ ਹੋਣਾ ਕਾਫਲਾ ਫਿਰ ਹੋਇਆ ਹੋਣਾ ਇੱਕ ਬੰਦਾ ਤਾਂ ਨਹੀਂ ਸੀ ਬਈ ਇੱਕ ਬੰਦਾ ਹੈ ਹਾਂ ਹਾਂ ਹਜ਼ਾਰਾਂ ਦੀ ਤਾਦਾਦ ਤੁਹਾਨੂੰ ਦੱਸਣ ਡਿਆ ਮੈਂ ਕੈਂਪ ਦੇ ਵਿੱਚ ਸੀ ਤੇ ਉਹ ਮੁੜ ਵੀ ਟੁਰ ਕੇ ਹੀ ਆਏ ਆ ਬਾਬੇ ਰਾਜ ਖਾਂਦੇ ਪੀਂਦੇ ਕੀ ਸੀ ਬਸ ਆ ਰੋਟੀ ਮੇਰਾ ਕਹਿਣ ਦਾ ਮਕਸਦ ਇਹ ਸੀ ਕਿ ਕਿੱਥੋਂ ਖਾਂਦੇ ਸੀ ਉਹ ਫੌਜੀਏ ਦੇ ਜਾਂਦੇ ਸਨ ਫੌਜੀ ਦਿੰਦੇ ਹਨ ਜੀ ਆਪਣੇ ਜਿਹੜੇ ਮੁਸਲਮਾਨ ਮਿਲਟਰੀ ਜਿਹੜੀ ਉਹ ਦਿੰਦੇ ਸੀ ਅੱਛਾ 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 ਤੇ ਬਾਬੇ ਪਾਣੀ ਕਿੱਥੋਂ ਪੀਂਦੇ ਰਾਜ ਪਾਣੀ 100 ਨਾਰਾਂ ਵਗਦੀਆਂ ਸਨ
ਸੂਏ ਰਾਜ ਵਗਦੇ ਖੂਖਾ ਆਉਂਦੇ ਹੋਣਗੇ ਉੱਥੇ ਖੂਹ ਪੀਂਦੇ। ਖੂਹ ਆਉਂਦੇ ਸਨ ਉਹਨਾਂ ਤੋਂ ਕਈ ਪੀ ਲੈ- ਬਜ਼ੁਰਗ ਸਾਨੂੰ ਦੱਸਦੇ ਖੂਹਾਂ ਵਿੱਚ ਉਹਨਾਂ ਨੇ ਉਹ ਸੁੱਟਦਾ ਸੀ ਜ਼ਹਿਰ ਕਿ ਮੁਸਲਮਾਨ ਪੀਣ ਤੇ ਮਰਦੇ ਜਾਣ। ਨਹੀਂ ਇਹ ਕੋਈ ਨਹੀਂ ਹੈ ਉਹ ਸਾਈਡ ਤੋਂ ਕੋਈ ਨਹੀਂ ਸੀ ਆਇਆ। ਸਹੀ। ਤੇ ਉਹ ਫਿਰ ਰਾਤ ਵਿੱਚ ਹਮਲਾ ਤਾਂ ਨਹੀਂ ਹੋਇਆ ਬਸ ਉਹ ਉਸ ਤੋਂ ਜਿਹੜਾ ਬਾਅਦ? ਨਹੀਂ ਉਹ ਪਿੰਡ ਜਿਹੜਾ ਪਿੰਡੋਂ ਨਿਕਲਦਿਆਂ ਹੋਇਆ ਹੈ ਨਾ ਉਹ ਹਮਲਾ ਹੋਇਆ ਹੋਰ ਕੋਈ ਨਹੀਂ ਹੋਇਆ ਤੁਹਾਡੇ ਪਿੰਡ 'ਚ ਤਾਂ ਨਹੀਂ ਅੱਗਾਂ ਲਾਈਆਂ ਤੁਹਾਡੇ ਘਰਾਂ ਨੂੰ? ਨਹੀਂ ਨਹੀਂ ਲਾਈਆਂ। ਬਸ ਇੰਜ ਭਰ ਕਰ ਕਿਹਦੇ ਹਵਾਲੇ ਕਰਕੇ ਅਸੀਂ ਚਾਬੀ ਚੁਬੀਆਂ ਚਾਚੇ ਹੋ ਕਿ ਇੰਜ ਹੀ? ਉਹ ਜਿਹੜਾ ਲੰਬਰਦਾਰ ਸੀ ਨਾ ਤੇਜਾ ਸਿੰਘ ਅੱਛਾ ਉਹਨੂੰ ਹੀ ਆਸਿਆ ਸਾਂ ਸੌਂਪ ਦਿੱਤੀ ਬਿਆ ਤੇਰੇ ਪਿਓ ਦਾਦੇ ਦਾ ਜੇ ਅਸੀਂ ਆ ਗਏ ਤੇ ਲੈ ਲਾਂਗੇ। ਆ ਗਏ ਤੇ ਲੈ ਲਾਂਦੇ ਨਾ ਆਏ ਤੇ ਤੇਰੇ ਪਿਓ ਦਾਦੇ ਦਾ ਸਹੀ ਸਹੀ। ਉਹ ਹੁਣ ਦਾ ਵਕਤ ਨਹੀਂ ਸੀ ਨਾ ਉਸ ਵੇਲੇ ਵਕਤ ਹੋਰ ਸੀ ਉਸ ਵੇਲੇ ਬੰਦੇ ਬਾਬੇ ਤੁਹਾਨੂੰ ਯਕੀਨ ਸੀ ਕਿ ਅਸੀਂ ਵਾਪਸ ਆਣਾ? ਹਾਂ ਤੁਹਾਨੂੰ ਇਹ ਹੈ ਸੀ ਉਮੀਦ ਕਿ ਵਾਪਸ ਆਵਾਂਗੇ ਕਿ ਨਹੀਂ ਉਦੋਂ? ਉਮੀਦ ਤੇ ਹੁੰਦੀ ਹੈ ਇਨਸਾਨ ਨੂੰ ਵੀ ਸ਼ਾਇਦ ਵਾਪਸ ਆ ਜਾਈਏ। ਹਾਂ ਇਹ ਕੋਈ ਪਤਾ ਅੱਛਾ, ਅੱਛਾ। ਤੇ ਮੁੰਡਾ ਜਦੋਂ ਅੱਛਾ ਤੇ ਉੱਥੋਂ ਫਿਰ ਬਾਬੇ ਉਹ ਬਟਾਲਿਓਂ ਫਿਰ ਤੁਰ ਪਏ? ਮੋਟੋ ਉੱਥੇ ਰਾਤ ਰੂਤ ਰਹੇ ਕਿ ਨਹੀਂ ਇੱਕ ਰਾਤ ਰਹੇ ਆ ਉੱਥੇ ਕੈਂਪ 'ਚ? Yeah. ਉੱਥੇ ਤਾਂ ਨਹੀਂ ਪਿਆ ਕੋਈ ਨਾ ਨਾ ਫੌਜ ਦਾ ਪਹਿਰਾ ਹੋਣਾ? ਮਗਰੋਂ ਆਹੋ ਫੌਜੀਏ ਨਾਲ ਗੱਡੀਆਂ ਫੌਜ ਦੀਆਂ ਵੀ ਸਾਡੀਆਂ ਦੀਆਂ ਚੱਲਦੀਆਂ ਸਨ ਅੱਛਾ। ਹਿੰਦੂਆਂ ਦੀਆਂ ਲੱਗੀਆਂ ਫਿਰਦੀਆਂ ਵੀ ਹਿੰਦੂ ਫੌਜ ਬਾਬੇ ਉਹ ਜੇ ਤੁਸੀਂ ਕਾਫਲੇ ਨਾਲ ਪੈਦਲ ਆ ਰਹੇ ਸੋ ਜੀ। ਰਾਹ ਦੇ ਵਿੱਚ ਕੋਈ ਬੱਚੇ ਮਰੇ, ਔਰਤਾਂ ਮਰੀਆਂ, ਕੋਈ ਕਤਲੋਗਾਰਤ ਵੇਖੀ ਰਾਹ 'ਚ ਕਿ ਨਹੀਂ? ਨਹੀਂ ਨਹੀਂ ਕੋਈ ਨਹੀਂ ਹਾਂ ਬੱਚੇ ਬੀਬੀਆਂ ਛੱਡ ਆਈਆਂ ਸਨ ਰਾਹ 'ਚ ਛੋਟਾ ਹੀ ਸਨ ਉਹ ਕਿਉਂ ਬਾਬੇ? ਉਹ ਦਿਲ ਤੇ ਨਹੀਂ ਕਰਦਾ, ਮਾਂ ਦਾ ਤਾਂ ਦਿਲ ਨਹੀਂ ਕਰਦਾ ਉਹ ਬੱਚੇ ਦਿਲ ਨਹੀਂ ਕਰਦਾ ਭਾਈ ਉਸ ਵੇਲੇ ਤੇ ਇੰਨੀ ਸੀ ਜਿਵੇਂ ਮੌਤ ਆ ਗਈ ਹੈ ਸਾਰਿਆਂ ਦੀ ਖੌਫ ਤੇ ਚੱਲਿਆ ਕਿ ਅਸੀਂ ਨਾ ਮਾਰੇ ਜਾਈਏ ਤੇ ਬੱਚੇ ਛੱਡਦੇ। ਬਸ। ਅੱਛਾ ਅੱਛਾ। ਉਹ ਮੋਢਾਤ ਨੂੰ ਜਿਹੜੇ ਮੁਸਲਮਾਨ ਫੌਜੀ ਸਨ ਨਾ ਹਾਂਜੀ। ਉਹਨਾਂ ਲਿਆ ਕੇ ਐਲਾਨ ਕਰਕੇ ਦਿੱਤੇ ਵੀ ਆਪੋ ਆਪਣੇ ਸਿਆਣ ਕੇ ਲੈ ਲਓ ਜਿਹੜੇ ਬੱਚੇ ਸੁੱਟ ਕੇ ਆਏ ਫੌਜੀ ਲੈ ਕੇ ਆਏ ਟਰੱਕ 'ਚ? ਫੌਜੀ। ਜਿਹਦੇ ਜਿਹਦੇ ਕੈਂਪ 'ਚ ਆਣ ਕੋਲ ਐਲਾਨ ਕਰਾਇਆ ਜੀ। ਕਿ ਆਪਣੇ ਬੱਚੇ ਲਓ? ਜੀ ਹਾਂ। ਅੱਛਾ 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 ਅੱਛਾ। ਇਹਨੇ ਇੰਨਾ ਡਰ ਸੀ ਕਿ ਮਾਵਾਂ ਬੱਚੇ ਸੀ। ਮੈਂ ਨਾ ਕੋਈ ਕਹਾਣੀ ਹੀ ਨਹੀਂ ਸੀ ਉਸ ਵੇਲੇ ਤੇ ਆਪਣੀ ਜਾਨ ਜਦੋਂ ਇਹ ਨਹੀਂ ਸੀ ਵੀ ਆਪਣੀ ਜਾਨ ਨਾਲ ਲੋਕ ਲੈ ਕੇ ਆਏ ਨੇ ਯਾਨੀ ਇੱਕ ਤੁਹਾਂ ਕਿਆਮਤ ਹੀ ਵੇਖੀ ਹੈ ਬਾਬੇ? ਕਿਆਮਤ ਤਾਂ ਤੋਂ ਵੀ ਉੱਤੇ ਸੀ ਇੱਕ ਆਪਣਾ ਥਾਂ ਛੱਡਣਾ ਆਪਣਾ ਜੰਮਾ ਭੋਏ ਛੱਡਣੀ ਉਹ ਆਪਣੇ ਮਾਂ ਪਿਓ ਜਿੱਥੇ ਦਾਦੇ ਪੜਦਾਦੇ ਦੱਬੇ ਹੋਏ ਨੇ ਕਬਰਸਤਾਨ, ਉਹ ਸਾਰਾ ਕੁਝ ਛੱਡ ਕੇ ਉਹ ਹੀ ਨਾ। ਹੁਣ ਹਮੇਸ਼ਾ ਬਾਅਦ ਜਾ ਨਹੀਂ ਸਕਦੇ ਨਾ ਦੁਆ ਮੰਗ ਸਕਦੇ। ਪਤਾ ਨਹੀਂ ਕਬਰਸਤਾਨ ਵੀ ਦਰਦ ਸਫਾਈ ਕਰਤੀ ਹੋਵੇ ਨਾ ਬਾਅਦ ਦਿੱਤਾ ਹੋਵੇ, ਕੀ ਪਤਾ ਜੀ। ਇੱਥੇ ਹੁਣ ਲੋਕ ਵਾਹੀ ਆਉਂਦੇ ਨੇ ਉਧਰ ਦਾ ਕਿਹੜਾ ਹੈ ਬਾਬੇ ਫਿਰ ਕਿੱਥੋਂ ਦੀ ਬਾਰਡਰ ਕ੍ਰਾਸ ਕੀਤਾ ਹੈ? ਕਿਹੜੇ ਬਾਰਡਰ ਅਸਾਂ ਜਿਹੜਾ ਨਾੜੋ ਵਾਲਾ ਪੁਲ ਹੈ ਨਾ ਉਦੋਂ ਲਾ ਕੇ ਆਏ ਹਾਂ ਬਾਬੇ ਡੇਰੇ ਨਾਨਕ ਵਾਲਾ ਕਹਿ ਰਹੇ ਹੋ? ਆ ਪਰੇ ਸਾਹ ਦੇ ਡੇਰਾ ਨਾਨਕ ਕਿਸੇ ਨਾ? ਆਹੋ ਹਾਂ ਡੇਰੇ ਵਾਲੇ ਪੁਲ ਤੋਂ ਗਏ ਆਏ ਪੁਲ ਤੋਂ ਹੁਣ ਜਿਹੜਾ ਟੱਠਾ ਹੈ ਰਾਵੀ ਤੋਂ ਉੱਤੋਂ ਦੀ? ਹਾਂ ਹਾਂ। ਨਾੜੋ ਵਾਲਾ ਪੁਲ ਜਿਹੜਾ ਨਾ ਅੱਛਾ ਅੱਛਾ। ਇਹ- ਬਾਬੇ ਉਹ ਜਿਹੜਾ ਪੁਲ ਰਾਵੀ ਤੋਂ ਕ੍ਰਾਸ ਕਰਦਾ ਉਹ ਨਾਲ ਨਾਲ ਮੈਂ ਕਿਹਾ ਟ੍ਰੇਨ ਦੀ ਪਟਰੀ ਵੀ ਹੈ ਨਾ? ਹੈ ਵੇ ਹੈਗੀ ਹੈ ਉਸ ਪੁਲ ਥਾਣੇ ਤੁਸੀਂ ਆਏ ਹੋ? ਜੀ ਆ ਗੱਡੀਆਂ ਤੇ ਵੀ ਆਉਂਦੇ ਰਹੇ ਇੱਧਰ ਆ ਫੈਸਲਾਬਾਦ ਵੱਲੋਂ ਰਾਵੀ ਕ੍ਰਾਸ ਤੁਸੀਂ ਪੁਲ ਥਾਣੋਂ ਕੀਤੀ ਹੋਣੀ ਕਿ ਟ੍ਰੇਨ ਦੀ ਪਟਰੀ ਥਾਣੋਂ ਕੀਤੀ? ਨਹੀਂ ਪੁਲ ਤੋਂ ਹੀ ਪੁਲ ਥਾਣੋਂ ਦੀ ਕੀਤੀ। ਅੱਛਾ ਅੱਛਾ। ਨਾਲ ਨਾਲ ਨਾ ਬਸਾਂ ਉਹ ਪੁਲ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਨਾ ਹਾਂ। ਤੇ ਨਾਲ ਹੀ ਜਿਹੜੇ ਵਿਗਾ ਕੋ ਵਿੱਚ ਹੈਗਾ ਉਹ ਵਾਇਆ ਨਾ ਉਦੋਂ ਪਿੱਛੇ ਸੜਕ ਉਦੋਂ ਹਜੇ ਵੀ ਹੈ ਉਹ ਪੁਲ ਵੀ ਹੈਗਾ ਟਟਿਆ ਭੱਜਿਆ ਪਿਆ ਤੇ ਉਹ ਟ੍ਰੇਨ ਦੀ ਪਟਰੀ ਵੀ ਹੁੰਜੀ ਬਾਬੇ ਉਹ ਹਜੇ ਵੀ ਜਿੱਥੇ ਤੁਸੀਂ ਲੰਘ ਕੇ ਆਏ ਸਾਰੇ ਆਂਦੇ ਰਹੇ ਉਹ ਕਾਫਲੇ ਜਿੰਨੇ ਵੀ ਇਧਰੋਂ ਆਏ ਨਾ ਅੰਮ੍ਰਿਤਸਰ ਵੱਲੋਂ ਜੇ ਉਹ ਸਾਰੇ ਅੰਮ੍ਰਿਤਸਰ ਬਟਾਲਾ ਵਗੈਰਾ ਜਿਹੜੇ ਇਧਰ ਜਿੰਨੇ ਉਹ ਇਹ ਸਾਰੇ ਇਸੇ ਪੁਲ ਤੋਂ ਹੀ ਇਸੇ ਆਏ। ਪੁਲ ਤੋਂ ਆਏ ਨੇ। ਹਾਂਜੀ ਹਾਂਜੀ। ਅੱਛਾ ਬਾਬੇ ਉਹ ਫਿਰ ਇੱਥੇ ਆਣ ਕੇ ਕਿੱਥੇ ਬੈਠੇ ਆ ਵੀ ਤੁਸੀਂ? ਇੱਥੇ ਆ ਗਏ ਹੋ ਕਿ ਹੋਰ ਕਿਸੇ ਵੀ ਗਏ? ਅਸੀਂ ਫੈਸਲਾਬਾਦ ਸੰਗਲੇ ਕਈ ਜਗ੍ਹਾ ਚਲੀ ਰੋਏ? ਹਾਫਸਾਬਾਦ ਅੱਛਾ ਅੱਛਾ ਹਾਫਸਾਬਾਦ ਤੋਂ ਮੁੜ ਉਰਾ ਨਾਰ ਪੁਰਾਣੀ ਜਿਹੜੀ ਚੱਠੇ ਚੱਕੋ ਚੜਦੇ ਅੱਛਾ ਅੱਛਾ। ਇਹਦੇ ਉੱਤੇ ਆ ਕੇ ਬੈਠੇ ਸਭ ਅਸੀਂ ਕੋਈ ਨਾਲੇ ਚੱਲਨੇ ਆ ਸਹੀ ਸਹੀ। ਤੇ ਉਹ ਸੇਠ ਨਹੀਂ ਉਹ ਬੈਠੇ ਦੋਵੇਂ ਭਰਾ ਹਾਂ ਹਾਂ ਇੱਧਰ ਤੇਰੇ ਖੱਬੀ ਸਾਈਡ ਤੇ ਬੈਠਾ ਹਾਂ। ਅੱਛਾ ਤੇਰੇ ਦਾਦੇ ਇਹਨਾਂ ਦੇ ਦਾਦੇ ਪੜਦਾਦੇ ਉਸ ਵੇਲੇ ਕਣਕ ਮੁੰਜੀ ਆਪ ਸੰਭਾਲੀ ਜਾਂਦੇ ਸਨ ਅੱਛਾ ਅੱਛਾ। ਉਹ ਸਾਨੂੰ ਪੁੱਛਣ ਲੱਗੇ ਵੀ ਕਿੱਥੇ ਜਾਣਾ ਹੈ ਅਸਾਂ ਜਿੱਥੇ ਅੱਲਾ ਦਾ ਹੁਕਮ ਹੋਇਆ ਉਹਨਾਂ ਸਾਨੂੰ ਖੋਤਿਆਂ ਦੇ ਬਾਗ ਤੇ ਇੱਥੇ ਲੈ ਜਾਂਦਾ ਅੱਛਾ ਇੱਥੇ ਹੀ ਰਹੇ ਆ ਗਏ ਹੀ ਨਹੀਂ ਕਿਤੇ ਫਿਰ ਇੱਥੇ ਆ ਗਏ। ਇੱਥੇ ਤੁਹਾਨੂੰ ਫਿਰ ਘਰ ਕੋ ਮਿਲਿਆ ਕਿਸੇ ਜਿਹੜੇ ਇਧਰੋਂ ਗਏ ਸਿੱਖ ਉਹਨਾਂ ਦਾ ਘਰ ਖਾਲੀ ਮਿਲ ਗਿਆ? ਗੁਰਦੁਆਰਾ ਮਿਲਿਆ ਸੀ ਮਿਲ ਗਿਆ ਨਾ? ਹਾਂ ਗੁਰਦੁਆਰਾ ਗੁਰਦੁਆਰਾ ਮਿਲਿਆ ਜਿਹੜਾ ਪਿੰਡ ਦਾ ਗੁਰਦੁਆਰਾ ਤੁਸੀਂ ਆਣ ਕਰੇ ਸੋ ਪਹਿਲਾਂ? ਅਸੀਂ ਜਾਂਦੇ ਜਾਂ ਉਹ ਮੁੰਡਾ ਹੈ ਉਹਨਾਂ ਕੋਲ ਇਹ ਭਾਈ ਜਿਹੜਾ ਬੈਠਾ ਤੁਹਾਨੂੰ? ਹਾਂ ਅੱਛਾ ਅੱਛਾ ਅੱਛਾ। ਅੱਧਾ ਉਹਨਾਂ ਕੋਲ ਅੱਧਾ ਸਾਡੇ ਕੋਲ ਬਾਬੇ ਉਹ ਗੁਰਦੁਆਰਾ ਸਾਰਾ ਉਹ ਢਾਹ ਕੇ ਤੁਹਾਨੂੰ ਉੱਤੇ ਇਮਾਰਤ ਬਣੀ ਕਿ ਹੈ ਕੋ ਉਹਦੀ ਨਹੀਂ ਨਿਸ਼ਾਨੀ? ਮਾਰ ਤਾਂ ਮੇਰੇ ਭਤਰੀਆਂ ਬਣਾਈ ਹੈ ਇਹਨਾਂ ਵੀ ਆਪਣੇ ਕੋਟੇ ਮੇਰਾ ਕਹਿਣ ਦਾ ਮਕਸਦ ਹੈ ਕਿ ਉਹ ਜਿਹੜਾ ਗੁਰਦੁਆਰੇ ਦੀ ਕੰਧਾਂ ਹਾਂ ਉਹ ਢਾਹ ਦਿੱਤੀਆਂ ਕਿ ਹੈ ਨਹੀਂ? ਟਾਹ ਦਿੱਤੀਆਂ ਉੱਤੇ ਦੁਬਾਰਾ ਬਣਾਈਆਂ ਛੱਤ ਕੇ ਜੋ ਹੁਣ ਸਾਰੇ ਮਾਡਰਨ ਤੋਂ ਮਾਡਰਨ ਬਣਾਉਂਦੇ ਨੇ ਹਰ ਕੋਈ। ਛੱਤ ਕੇ ਬਣਾ ਲਈਆਂ ਅੱਛਾ ਨੇ ਅੱਛਾ ਅੱਛਾ। ਮੈਂ ਇਹ ਪੁੱਛਣਾ ਵੀ ਕੋਈ ਉਹਨਾਂ ਦੀ ਨਿਸ਼ਾਨੀ ਹੈ ਇਹ ਵੀਡੀਓ ਬਣਾ ਲਈ ਥੋੜੀ? ਨਹੀਂ, ਨਹੀਂ, ਕੋਈ ਮੈਂ ਤਾਂ ਪੁੱਛਦਾ ਪਿਆ। ਕੱਚਾ ਹੋਣਾ। ਅੱਛਾ ਅੱਛਾ। ਉਸ ਵੇਲੇ ਕੱਚਾ ਸੀ ਹਾਂਜੀ ਹਾਂਜੀ। ਤੇ ਬਾਬੇ ਆਣ ਕੇ ਫਿਰ ਕੋ ਆਪਣਾ ਪਿੰਡ ਵੇਖਣ ਗਿਆ ਦੁਬਾਰਾ ਕਿ ਨਹੀਂ ਤੁਹਾਡੇ? ਨਾ ਦਿਲ ਨਹੀਂ ਕੀਤਾ ਜਾਂ ਵੈਸੇ ਹੀ ਹਿੰਮਤ ਨਹੀਂ ਪਈ? ਬਸ ਹਿੰਮਤ ਹੀ ਨਹੀਂ ਪੈਂਦੀ ਬੰਦੇ ਦੀ ਹੋਰ ਜਾਣ ਨੂੰ ਸਾਨੂੰ ਉਧਰ ਕਿਹੜਾ
ਨਹੀਂ ਕੀ ਦਿਲ ਕਰ ਪੈਂਦਾ ਨਾ ਕਿ ਅਸੀਂ ਜਾਈਏ ਆਪਣਾ ਪਿੰਡ ਮੁੰਡ ਵੇਖੀ ਦਿਲ ਕਰ ਹੀ ਪੈਂਦਾ ਬਾਅਦ 'ਚ? ਕੋਈ ਨਹੀਂ ਗਿਆ। ਜਾਂ ਸਾਡੇ ਦਾਦੇ ਪੜਦਾਦੇ ਨੇ ਨਹੀਂ, ਕੋਈ ਗਿਆ। ਗਏ ਨਹੀਂ। ਤੁਹਾਡੇ ਪੂਰੇ ਪਿੰਡ ਦਾ ਨਹੀਂ ਗਿਆ ਕੋਈ ਵੀ? ਨਾ। ਅੱਛਾ ਆਖਰੀ ਬਾਬੇ ਉਹ ਗੱਲ ਕਿ ਉੱਥੇ ਤੁਹਾਡੇ ਪਿੰਡ ਦੇ ਜਿੰਨੇ ਸਨ ਜੀ। ਕੋਈ ਬੱਚਾ ਤੇ ਰਹਿ ਗਿਆ ਉੱਥੇ ਨਹੀਂ, ਤੁਹਾਡੇ ਇਲਾਵਾ ਵੀ ਜਿੰਨੇ ਵੀ ਨਾ ਮੁਸਲਮਾਨ ਨਾ ਪਿੰਡ ਦੇ? ਕੋਈ ਨਹੀਂ ਰਿਹਾ। ਕੋਈ ਬੀਬੀ ਕੋਈ ਬੱਚੀ ਆਪਣੀ ਨਾ ਕੋਈ ਨਾ ਨਾ ਸਹੀ ਸਲਾਮਤ ਪਹੁੰਚ ਗਏ ਸਾਰੇ? ਉਹ ਜਿਹੜਾ ਮੈਂ ਤੁਹਾਨੂੰ ਦੱਸਣਾ ਸਿੱਖ ਸਾਨੂੰ ਛੱਡ ਕੇ ਗਿਆ ਹੈ, ਅੱਛਾ ਅੱਛਾ ਉਹ ਸਾਡੀ ਮੁਸਲਮਾਨਾਂ ਦੀ ਤਾਬਿਆਦਾਰੀ ਬੜੀ ਉਸ ਕੀਤੀ ਹੈ। ਇਹ ਤੁਹਾਡੇ ਨਾਲ ਸਹੀ ਸੀ ਬਾਬੇ ਉਹ ਜਿਹੜਾ ਤੁਹਾਨੂੰ ਛੱਡ ਕੇ ਗਿਆ ਸੀ ਨੰਬਰਦਾਰ ਸੀ ਨਾ ਪਿੰਡ ਦਾ? ਜੀ। ਉਹਦੇ ਮੁੰਡੇ ਮੰਡੇ ਆਏ ਸੀ, ਕੋਈ ਨਾਂ ਯਾਦ ਹੈ ਤੁਹਾਨੂੰ? ਨਹੀਂ ਨਾ